ਨੌਕਰ ਦੀ ਪਲੈਨਿੰਗ ਵੱਡੀ ਡਕੈਤੀ ਮਾਲਕ ਕਤਲ। ਗੁੜ ਵਾਲੇ ਵੇਲਣੇ ਦੇ ਉੱਪਰ ਕੰਮ ਕਰਨ ਵਾਲਾ ਨੌਕਰ ਆਪਣੇ ਹੀ ਸਖੀ ਮਾਲਕ ਨੂੰ ਡਕੈਤੀ ਦੇ ਦੌਰਾਨ ਕਤਲ ਕਰ ਦਿੰਦਾ। ਇੱਕ ਬਾਹਰ ਰੁਲਦੇ ਫਿਰਦੇ ਬੰਦੇ ਨੂੰ ਸਖਾਵਤ ਨਾਮ ਦਾ ਬੰਦਾ ਆਪਣੇ ਵੇਲਣੇ ਦੇ ਉੱਪਰ ਨੌਕਰੀ ਦੇ ਦਿੰਦਾ ਵਾ ਕਿ ਤੂੰ ਸਾਡਾ ਗੁੜ ਕੱਢਿਆ ਕਰ। ਲੇਕਿਨ ਇਹ ਨੌਕਰ ਜਿਹੜਾ ਰੁਲਦਾ ਫਿਰਦਾ ਹੁੰਦਾ ਵਾ, ਜਿਹਨੇ ਕਿਸੇ ਕੰਮ ਦਾ ਨਹੀਂ ਪਤਾ ਹੁੰਦਾ, ਇਹਦੀ ਤੁਸੀਂ ਪਲੈਨਿੰਗ ਚੈੱਕ ਕਰਨਾ। ਪਲੈਨਿੰਗ ਕਰਕੇ ਆਪਣੇ ਮਾਲਕ ਕੋਲੋਂ 20 ਲੱਖ ਦੀ ਡਕੈਤੀ ਕਰਦਾ ਵਾ, ਫਿਰ ਉਹਨੂੰ ਮਜ਼ਾਮਤ ਦੇ ਉੱਪਰ ਕਤਲ ਕਰ ਦਿੰਦਾ ਵਾ। ਵਾਕਿਆ ਵਾ 2 ਜਨਵਰੀ ਦਾ, ਥਾਣਾ ਸਦਰ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਇੱਕ ਡਕੈਤੀ ਹੁੰਦੀ ਆ। ਸ਼ਹਿਰ ਦਾ ਵੱਡਾ ਤਾਜਰ ਸਖਾਵਤ ਉਰਫ ਪੱਪੂ, ਜਿਹੜਾ ਸਖੀ ਵੀ ਇੰਨਾ ਹੁੰਦਾ ਵਾ, ਉਹਨੂੰ ਕਤਲ ਕਰ ਦਿੱਤਾ ਜਾਂਦਾ ਵਾ। ਕਈ SHO ਆਉਂਦੇ ਆ, ਕਈ ਜਾਂਦੇ ਆ। ਮਲਕ ਇਮਰਾਨ ਉੱਥੇ ਲੱਗਦਾ ਵਾ, ਆਪਣੀ ਟੀਮ ਫਾਰੂਕ ਜੋਈਏ ਦੇ ਨਾਲ ਰਲ ਕੇ ਇਸ ਕੇਸ ਦੇ ਉੱਪਰ ਕੰਮ ਕਰਦਾ ਵਾ, ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈਂਦਾ ਵਾ। ਇਸ ਕਹਾਣੀ ਨੂੰ ਮੈਂ ਇੱਥੇ ਛੱਡਣ ਲੱਗਾ ਵਾਂ। ਬਾਅਦ ਤੁਹਾਨੂੰ ਦੱਸਦੇ ਹਾਂ ਕਿ ਮੁਲਜ਼ਮ ਕਿੱਦਾਂ ਮਰੇ, ਕੀ ਹੋਇਆ, ਇਹਨਾਂ ਦਾ ਅੰਜਾਮ ਕੀ ਨਹੀਂ ਹੋਇਆ। ਪਹਿਲੇ ਮੈਂ ਤੁਹਾਨੂੰ ਲੈ ਕੇ ਜਾਣਾ ਵਾ 2 ਜਨਵਰੀ 2026 ਦੇ ਵਿੱਚ, ਜਦੋਂ ਸਰਦੀਆਂ ਸੀਗੀਆਂ, ਧੁੰਦ ਪਈ ਹੋਈ ਸੀਗੀ। ਇਹ ਨੌਕਰ ਜਿਹੜਾ ਵੇਲੜ ਦੇ ਕੰਮ ਕਰਦਾ ਪਿਆ, ਆਪਣੇ ਇੱਕ ਦੋਸਤ ਦੇ ਨਾਲ ਰਲ ਕੇ ਪਲੈਨਿੰਗ ਕਰਦਾ ਵਾ ਕਿ ਜੁਮੇ ਵਾਲੇ ਦਿਨ ਇਹ 20 ਲੱਖ ਰੁਪਇਆ ਲੈ ਕੇ ਆਪਣੇ ਸਾਰੇ ਨੌਕਰਾਂ ਨੂੰ ਤਨਖਾਹ ਦੇਣ ਵਾਸਤੇ ਆਂਦਾ ਵਾ, ਜਿਹਦੇ ਵਿੱਚ ਇਹ ਨੌਕਰ ਵੀ ਸ਼ਾਮਲ ਆ, ਜਿਹਦਾ ਨਾਂ ਅਕਬਰ ਆ। ਆਪਣੇ ਇੱਕ ਦੋਸਤ ਸੁਹੇਬ ਦੇ ਨਾਲ ਪਲਾਨ ਬਣਾਉਂਦਾ ਵਾ ਕਿ ਆਪਾਂ ਇਹਦੇ ਨਾਲ ਡਕੈਤੀ ਕਰਕੇ ਇਹ 20 ਲੱਖ ਰੁਪਇਆ ਖੋਣਾ ਵਾ। ਇੱਕ ਤੀਸਰਾ ਬੰਦਾ ਵੀ ਨਾਲ ਲਾਇਆ ਜਾਂਦਾ ਵਾ, ਜਿਹੜਾ ਇਹਨਾਂ ਦੇ ਪਿੰਡ ਦਾ ਹੁੰਦਾ ਵਾ। ਅਕਬਰ ਵੀ ਸਖਾਵਤ ਦੇ ਪਿੰਡ ਦਾ ਹੁੰਦਾ ਵਾ, ਸੁਹੇਬ ਜਿਹੜਾ ਉਹ ਨਾਲ ਦੇ ਪਿੰਡ ਦਾ ਹੁੰਦਾ ਵਾ। ਇੱਕ ਤੀਸਰਾ ਬੰਦਾ ਐਸੇ ਪਿੰਡ ਦਾ ਨਾਲ ਲਾਇਆ ਜਾਂਦਾ ਵਾ। ਤੂੰ ਬਾਹਰ ਖਲੋ ਕੇ ਦੇਖਣਾ ਵਾ, ਜਿੱਦਾਂ ਹੀ ਸਖਾਵਤ ਉਰਫ ਪੱਪੂ ਪੈਸੇ ਲੈ ਕੇ ਨਿਕਲੇ, ਸਾਨੂੰ ਦੱਸ ਦੇਣਾ ਵਾ ਤੇ ਅਸੀਂ ਅੱਗੋਂ ਉਹਨੂੰ ਲੁੱਟ ਲੈਣਾ ਵਾ। ਇਹ ਜਨਾਬੇ ਵਾਲੀ ਪਲੈਨਿੰਗ ਦੇ ਤਹਿਤ ਅੱਗੇ ਖਲੋਤੇ ਹੁੰਦੇ ਆ, ਲੁੱਟਣ ਦੀ ਕੋਸ਼ਿਸ਼ ਕਰਦੇ ਆ, ਪੈਸੇ ਖੋਹ ਲੈਂਦੇ ਆ, ਮਜ਼ਾਮਤ ਹੁੰਦੀ ਆ, ਫਾਇਰ ਮਾਰਦੇ ਆ। ਆਪਣੇ ਹੀ ਮੋਹਸਨ ਨੂੰ ਅਕਬਰ ਜਿਹੜਾ ਵਾ ਫਾਇਰ ਮਾਰ ਕੇ ਕਤਲ ਕਰ ਦਿੰਦਾ। ਉੱਥੋਂ ਭੱਜ ਜਾਂਦੇ ਆ, ਕੋਈ ਪਤਾ ਨਹੀਂ ਲੱਗਦਾ ਕੀ ਹੋਇਆ ਕੀ ਨਹੀਂ। ਫਿਰ ਉੱਥੇ ਲੱਗਦਾ ਮਲਕ ਇਮਰਾਨ SHO। ਤੁਹਾਨੂੰ ਅਸੀਂ ਪਹਿਲੇ ਵੀ ਦੱਸਿਆ ਸੀਗਾ ਕਿ ਜਿੱਦਣ ਇਹ ਪਹਿਲੇ ਦਿਨ ਲੱਗਾ ਵਾ, ਹਲੇ ਇਹਦੀ ਤਾਇਨਾਤੀ ਨੂੰ 1 ਘੰਟਾ ਹੋਇਆ ਸੀਗਾ, ਤੇ ਇੰਨੇ ਖਤਰਨਾਕ ਡਾਕੂ ਜਿਹੜਾ 50 ਮੁਕੱਦਮਿਆਂ ਦੇ ਵਿੱਚ ਮੁਲੱਵਸ ਸੀਗਾ, ਉਹਨੂੰ ਧੌਣ ਪਰਨੇ ਸੁੱਟ ਕੇ ਤੇ ਉਹਦੇ ਅੰਜਾਮ ਤੇ ਪਹੁੰਚਾਤਾ ਸੀਗਾ। ਹੁਣ ਤੁਸੀਂ ਇੱਥੇ ਦੇਖਣਾ 6 ਜਨਵਰੀ ਤੋਂ ਲੈ ਕੇ ਹੁਣ ਤੱਕ ਕਿੰਨੇ SHO ਆਏ, ਕਿੰਨੇ ਗਏ, ਉਹਨਾਂ ਕੋਲ ਇਹ ਕੰਮ ਨਹੀਂ ਹੋਇਆ। ਲੇਕਿਨ ਇਸ ਬੰਦੇ ਨੇ ਆਪਣੀ ਟੀਮ, ਇਹਦੇ ਨਾਲ ਇੱਕ ਮੁੰਡਾ ਲੱਗਾ ਆ ਫਾਰੂਕ ਜੋਇਆ, ਉਹ ਬੜਾ ਮਿਹਨਤੀ ਆ, ਉਹਦੇ ਨਾਲ ਰਲ ਕੇ ਇੱਥੇ ਕੰਮ ਕੀਤਾ। ਇਹਨਾਂ ਨੂੰ ਗ੍ਰਿਫਤਾਰ ਕਰ ਰਿਹਾ, ਫਿਰ ਰਿਕਵਰੀ ਵਾਸਤੇ ਲੈ ਕੇ ਜਾਂਦੇ ਪਏ ਸੀ। ਇਹਨਾਂ ਦੇ 5 ਸਾਥੀ ਆਏ। ਇਸ ਕਹਾਣੀ ਦੇ ਵਿੱਚ ਮੈਂ ਲੰਬਾ ਇਸ ਤੋਂ ਨਹੀਂ ਜਾਣਾ ਕਿ ਇਹ ਕਹਾਣੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ। ਛਡਾਉਣ ਦੀ ਕੋਸ਼ਿਸ਼ ਕੀਤੀ, ਫਾਇਰਿੰਗ ਹੋਈ, ਇਹ ਬੰਦੇ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਮਰ ਗਏ। ਲੇਕਿਨ ਤੁਹਾਨੂੰ ਮੈਂ ਦੱਸਣਾ ਇਹ ਚਾਹੁੰਦਾ ਵਾਂ ਕਿ ਇੱਕ ਮੁਲਾਜ਼ਮ ਐਡਾ ਆਸਾਨ ਫਰਾਮੋਸ਼ ਕਿਸ ਤਰ੍ਹਾਂ ਹੋ ਸਕਦਾ ਵਾ ਕਿ ਤੂੰ ਰੋੜੀਆਂ ਦੇ ਉੱਤੇ ਕਾਗਜ਼ ਚੁੱਕਦਾ ਫਿਰਦਾ ਵਾ। ਤੈਨੂੰ ਉਹਨੇ ਗੁੜ ਵਾਲੇ ਵੇਲਣੇ ਤੇ ਨੌਕਰੀ ਦਿੱਤੀ, ਤੇਰੀ ਤਨਖਾਹ ਲਾਈ, ਤੇਰੀ ਇੱਜ਼ਤ ਵਧਾਈ। ਤੂੰ ਜਨਾਬੇ ਅਲੀ ਆਪਣੇ ਮੋਹਸਨ ਦੇ ਨਾਲ ਇਹ ਕੁਛ ਕੀਤਾ। ਇਸ ਮੋਹਸਨ ਦੇ ਨਾਲ ਅਕਬਰ ਨੇ ਸਿਰਫ ਇੰਨਾ ਹੀ ਕੁਛ ਨਹੀਂ ਕੀਤਾ। ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਵਾਂਗਾ। ਸਤੰਬਰ ਦੇ ਮਹੀਨੇ ਦੇ ਵਿੱਚ ਉਦੋਂ ਵੀ ਇਹਨਾਂ ਨੇ ਪਲੈਨਿੰਗ ਕੀਤੀ। ਪਲੈਨਿੰਗ ਦੇ ਤਹਿਤ ਉਹਨੂੰ ਰੋਕਿਆ, ਲੇਕਿਨ ਉਸ ਟਾਈਮ ਸਖਾਵਤ ਉਰਫ ਪੱਪੂ ਨੇ ਆਪਣਾ ਪੈਸਿਆਂ ਦਾ ਭਰਿਆ ਹੋਇਆ ਬੈਗ, ਲਾਗੋਂ ਦੀ ਇੱਕ ਵੈਗਨ ਲੰਘਦੀ ਪਈ ਸੀ, ਉਹਦੇ ਵਿੱਚ ਸੁੱਟ ਦਿੱਤਾ, ਜਿਹਦੀ ਵਜ੍ਹਾ ਤੋਂ ਉਦੋਂ ਉਹਦੇ ਪੈਸੇ ਔਰ ਜ਼ਿੰਦਗੀ ਮਹਿਫੂਜ਼ ਰਹੀ। ਲੇਕਿਨ ਜਨਵਰੀ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਪਲੈਨਿੰਗ ਕਰਕੇ ਆਪਣੇ ਮੋਹਸਨ ਦੀ ਜ਼ਿੰਦਗੀ ਵੀ ਲੈ ਲਈ ਤੇ ਉਹਦੇ ਪੈਸੇ ਵੀ ਲੈ ਲਏ। ਤੇ ਤੁਸੀਂ ਯਕੀਨ ਕਰੋ ਕਿ ਇਸ ਮੋਹਸਨ ਯਾਨੀ ਕਿ ਸਖਾਵਤ ਉਰਫ ਪੱਪੂ ਦੀ ਵਜ੍ਹਾ ਤੋਂ ਪਤਾ ਨਹੀਂ ਕਿੰਨੇ ਕੁ ਲੋਕ ਯਤੀਮ ਹੋਏ ਨੇ। ਇਕੱਲਾ ਉਹਦਾ ਖਾਨਦਾਨ ਯਤੀਮ ਨਹੀਂ ਹੋਇਆ, ਕਿੰਨੇ ਕੁ ਲੋਕਾਂ ਦੇ ਚੁੱਲ੍ਹੇ ਚੱਲਦੇ ਪਏ ਸੀ ਇਸ ਬੰਦੇ ਦੀ ਵਜ੍ਹਾ ਤੋਂ, ਜਿਹੜਾ ਬੰਦਾ ਇਹਨਾਂ ਨੇ ਮਾਮੂਲੀ ਰਕਮ 20 ਲੱਖ ਰੁਪਏ ਦੇ ਇਵਜ਼ ਕਤਲ ਕਰ ਦਿੱਤਾ। ਉਹ ਬੰਦੇ ਵੀ ਝੋਲੀਆਂ ਭਰ ਭਰ ਕੇ ਇਹਨਾਂ ਦਰਿੰਦਿਆਂ ਨੂੰ ਬਦਦੁਆਵਾਂ ਦਿੰਦੇ ਸੀ, ਜਿਨ੍ਹਾਂ ਦਾ ਅੰਜਾਮ ਆਖਰਕਾਰ ਮਲਕ ਇਮਰਾਨ ਦੇ ਹੱਥੋਂ ਹੋਇਆ। ਬਹੁਤ ਸ਼ੁਕਰੀਆ।